ਅਗਲੀ ਗੱਲ ਕਰੀਏ ਮਿੰਟੂ ਜੀ ਭਾਰਤ ਭੂਸ਼ਣ ਆਸ਼ੂ ਦੇ ਮਾਮਲੇ ਦੀ। ਕਹਿੰਦੇ ਸਾਬਕਾ ਮੰਤਰੀ ਨੂੰ ਹਾਈ ਕੋਰਟ ਤੋਂ ਲੱਗ ਗਿਆ ਝਟਕਾ, ਰਾਹਤ ਨਹੀਂ ਮਿਲੀ। ਦੇਖੋ, ਆਸ਼ੂ ਦਾ ਜਿਹੜਾ ਮਸਲਾ ਹੈ ਨਾ, ਆਸ਼ੂ ਲਈ ਕੰਮ ਜਿਹੜਾ ਕਲੋਟਾ ਇਸ ਕਰਕੇ ਆ ਕਿਉਂਕਿ ਆਸ਼ੂ ਦਾ ਖਲਾਰਾ ਬਹੁਤ ਦੂਰ ਤੱਕ ਆ। ਜਿਵੇਂ ਇਹਨਾਂ ਨੂੰ ਪਤਾ ਲੱਗਿਆ, ਕਿਉਂਕਿ ਦੇਖੋ ਆਰਗੂਮੈਂਟ ਤੇ ਪੂਰੇ ਹੋ ਗਏ ਸਨ, ਜਿਰਾ ਹੋ ਗਈ ਸੀਗੀ। ਹਾਈ ਕੋਰਟ ਨੇ ਇਹਨਾਂ ਦੀ ਜਿਹੜੀ ਜ਼ਮਾਨਤ ਸੀਗੀ ਉਹਨੂੰ ਰੱਖ ਲਿਆ ਰਾਖਵਾਂ ਜੀ, ਫੈਸਲਾ ਉਹਦਾ ਜਿਹੜਾ ਕਿ ਰਿਜ਼ਰਵ ਰੱਖ ਲਿਆ। ਰਿਜ਼ਰਵ ਰੱਖੇ ਤੋਂ ਭਾਵ ਕਿ ਕਿਸੇ ਵੇਲੇ ਵੀ ਸੁਣਾਇਆ ਜਾ ਸਕਦਾ। ਹੁਣ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਨਾ, ਇਸ ਮਾਮਲੇ ਦੇ ਵਿੱਚ ਉਹ ਬਹੁਤ ਸੋਚ ਸਮਝ ਕੇ ਚੱਲਦੀ ਪਈ ਆ। ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਹੁਣ ਆਹ ਕੁਛ ਹੋ ਸਕਦਾ ਹੈ, ਹੁਣ ਇਸ ਵੇਲੇ ਆਹ ਕੁਛ ਹੋ ਸਕਦਾ ਹੈ। ਤਾਂ ਉਹ ਕੀ ਕੀਤਾ ਉਹਨਾਂ ਨੇ ਕਿ ਜਿਹੜਾ ਇੱਕ ਦੂਜੇ ਜ਼ਿਲ੍ਹੇ ਦਾ ਮੁਕੱਦਮਾ ਸੀਗਾ ਉਹਦੇ ਵਿੱਚ ਵਲੇਟ ਦਿੱਤਾ ਆਸ਼ੂ ਨੂੰ, ਉਹਦੇ ਵਿੱਚ ਵਲੇਟ ਦਿੱਤਾ। ਜੇ ਫਰਜ਼ ਕਰੋ ਕਿ ਇੱਕ ਪਾਸੇ ਜ਼ਮਾਨਤ ਮਿਲੇਗੀ ਤਾਂ ਦੂਸਰੇ ਪਾਸੇ ਵੀ ਤਾਂ ਜ਼ਮਾਨਤ ਕਰਾਉਣੀ ਪਏਗੀ ਨਾ, ਰਿਹਾਈ ਨਹੀਂ ਹੋਣੀ ਉਦੋਂ ਤੱਕ। ਜੀ ਹੁਣ ਨਵਾਂ ਸ਼ਹਿਰ ਵਾਲਾ ਮੁਕੱਦਮਾ ਵੀ ਚੱਲ ਪਿਆ, ਤਾਂ ਉਧਰ ਦੂਸਰੇ ਪਾਸੇ ਹਾਈ ਕੋਰਟ ਨੇ ਜ਼ਮਾਨਤ ਰੱਦ ਕਰ ਦਿੱਤੀ ਹੈ। ਤਾਂ ਫਿਰ ਤਾਂ ਗੱਲ ਹੀ ਸਾਫ਼ ਹੋ ਗਈ ਹੈ। ਇਹਦਾ ਮਤਲਬ ਇਹੋ ਆ ਕਿ ਜਾਂ ਤਾਂ ਹੁਣ ਤੁਸੀਂ ਡਬਲ ਬੈਂਚ ਕੋਲ ਜਾਓਗੇ, ਦੁਬਾਰਾ ਜ਼ਮਾਨਤ ਲਈ ਜਾਓਗੇ, ਜਾਂ ਸੁਪਰੀਮ ਕੋਰਟ ਜਾਓਗੇ। ਮੇਰੇ ਖਿਆਲ ਦੇ ਨਾਲ ਉੱਥੇ ਹੀ ਲੱਗੇਗੀ, ਪਰ ਉਹ 30-40 ਦਿਨ, ਜੇ ਤੁਹਾਨੂੰ ਹਾਈ ਕੋਰਟ ਦੇ ਵਿੱਚ ਦੁਬਾਰਾ ਜ਼ਮਾਨਤ ਲਾਉਣੀ ਹੋਵੇ ਤਾਂ 30-40 ਦਿਨ ਦਾ ਟਾਈਮ ਚਾਹੀਦਾ ਹੈ। ਉਸ ਤੋਂ ਬਾਅਦ ਲਾ ਸਕਦੇ ਹੋ, ਉਹ ਵੀ ਇੱਕ ਪ੍ਰੋਸੀਜਰ ਹੁੰਦਾ ਹੈ। ਖੈਰ, ਜਾਂ ਫਿਰ ਤੁਹਾਡੇ ਕੋਲ ਸੁਪਰੀਮ ਕੋਰਟ ਦਾ ਆਪਸ਼ਨ ਬਚਦਾ। ਸੁਪਰੀਮ ਕੋਰਟ 'ਚ ਜ਼ਮਾਨਤ ਤਾਂ ਹੋ ਜਾਏਗੀ, ਪਰ ਉੱਥੇ ਵੀ ਮਹੀਨਾ ਖੰਡ ਤਾਂ ਉੱਥੇ ਵੀ ਲੱਗੇਗਾ। ਤਾਂ ਇਹਦਾ ਅਰਥ ਤੇ ਇਹੋ ਨਿਕਲਦਾ ਕਿ ਆਸ਼ੂ ਦੀ ਜਾਨ ਛੁੱਟਦੀ ਨਜ਼ਰ ਨਹੀਂ ਆ ਰਹੀ ਹਾਲ ਦੀ ਘੜੀ। ਵੈਸੇ ਤੇ ਤੁਹਾਨੂੰ ਪਤਾ ਹੀ ਹੈ, ਹੈਟ੍ਰਿਕ ਪੂਰੀ ਹੋ ਗਈ ਆ। ਸੁੰਦਰ ਸ਼ਾਮ ਅਰੋੜਾ ਵੀ ਚੱਕ ਲਿਆ ਸੀ ਇਹਨਾਂ ਨੇ ਜੀ, ਉਹਦਾ ਵੀ ਐਤਵਾਰ ਜਿਹੜਾ ਵੀਕਐਂਡ ਸਮਝ ਲਓ ਕਿ ਹਵਾਲਾਤ ਦੇ ਵਿੱਚ ਹੀ ਗਿਆ। ਤੋਂ 3 ਹੋ ਗਏ ਨੇ ਸਾਬਕਾ ਵਜ਼ੀਰ, ਉਧਰੋਂ ਸਿੰਜਾਈ ਘੁਟਾਲਾ ਵੀ ਖੁੱਲਿਆ ਫਿਰਦਾ ਹੈ, ਬਥੇਰਾ ਕੁਛ ਆ। ਯਾਨੀ ਕਹਿਣ ਦਾ ਭਾਵ ਇਹੋ ਆ ਕਿ ਹਾਲੇ ਬਹੁਤ ਕੁਝ ਹੋਣਾ ਬਾਕੀ ਆ। ਪਰ ਜਿੱਥੋਂ ਤੱਕ ਆਸ਼ੂ ਦਾ ਤਾਲੁਕ ਆ, ਆਸ਼ੂ ਜਲਦੀ, ਹੁਣ ਮੈਨੂੰ ਨਹੀਂ ਲੱਗਦਾ ਕਿ ਜੇ 2-4 ਦਿਨਾਂ ਦੀ ਗੱਲ ਕਰੀਏ ਕਿ ਆ ਜਾਏਗਾ। ਹਾਂ, ਇਹ ਆ ਕਿ ਜ਼ਮਾਨਤ ਹੋ ਜਾਣੀ ਆ, ਜ਼ਮਾਨਤ ਹੋ ਜਾਣੀ ਆ। ਹਾਈ ਕੋਰਟ ਚੋਂ ਵੀ ਹੋ ਸਕਦੀ ਹੈ, ਜੇ ਦੁਬਾਰਾ ਲਾਉਣਗੇ ਉਦੋਂ ਨੂੰ, ਕਿਉਂਕਿ ਕਸਟਡੀ ਹੋ ਜਾਏਗੀ। ਤੇ ਜੇ ਨਹੀਂ ਤਾਂ ਸੁਪਰੀਮ ਕੋਰਟ ਚ ਤਾਂ ਜ਼ਮਾਨਤ ਏਦਾਂ ਦੇ ਕੇਸਾਂ ਦੀ ਹੋ ਜਾਂਦੀ ਹੈ। ਜੇ ਹੁਣ ਬਿਲਕੁਲ ਹੀ ਤਕਦੀਰ ਮਾੜੀ ਹੋਵੇ ਬਈ, ਫਿਰ ਤਾਂ ਤੁਹਾਨੂੰ ਪਤਾ ਹੀ, ਆਪਾਂ ਕਹਿੰਦੇ ਨੇ ਕਿ ਉੱਠ ਤੇ ਬੈਠੇ ਨੂੰ ਕੁੱਤਾ ਵੱਢ ਜਾਂਦਾ। ਉਹ ਫਿਰ ਤਾਂ ਬਹੁਤ ਸਾਰੀਆਂ ਕਹਾਵਤਾਂ ਆਪਾਂ ਕਹਿ ਦਿੰਦੇ ਆ। ਤਾਂ ਇਹ ਆ ਕਿ ਸੁਪਰੀਮ ਕੋਰਟ ਚ ਸ਼ਾਇਦ ਰੁਖ ਕਰਨਗੇ, ਹੋ ਸਕਦਾ ਸੁਪਰੀਮ ਕੋਰਟ ਚ ਜ਼ਮਾਨਤ ਮਿਲ ਜਾਵੇ ਜੀ। ਅਗਲੀ ਗੱਲ ਕਰੀਏ ਮਿੰਟੂ ਜੀ ਭਾਰਤ ਭੂਸ਼ਣ ਆਸ਼ੂ ਦੇ ਮਾਮਲੇ ਦੀ। ਕਹਿੰਦੇ ਸਾਬਕਾ ਮੰਤਰੀ ਨੂੰ ਹਾਈ ਕੋਰਟ ਤੋਂ ਲੱਗ ਗਿਆ ਝਟਕਾ, ਰਾਹਤ ਨਹੀਂ ਮਿਲੀ। ਦੇਖੋ, ਆਸ਼ੂ ਦਾ ਜਿਹੜਾ ਮਸਲਾ ਹੈ ਨਾ, ਆਸ਼ੂ ਲਈ ਕੰਮ ਜਿਹੜਾ ਕਲੋਟਾ ਇਸ ਕਰਕੇ ਆ ਕਿਉਂਕਿ ਆਸ਼ੂ ਦਾ ਖਲਾਰਾ ਬਹੁਤ ਦੂਰ ਤੱਕ ਆ। ਜਿਵੇਂ ਇਹਨਾਂ ਨੂੰ ਪਤਾ ਲੱਗਿਆ, ਕਿਉਂਕਿ ਦੇਖੋ ਆਰਗੂਮੈਂਟ ਤੇ ਪੂਰੇ ਹੋ ਗਏ ਸਨ, ਜਿਰਾ ਹੋ ਗਈ ਸੀਗੀ। ਹਾਈ ਕੋਰਟ ਨੇ ਇਹਨਾਂ ਦੀ ਜਿਹੜੀ ਜ਼ਮਾਨਤ ਸੀਗੀ ਉਹਨੂੰ ਰੱਖ ਲਿਆ ਰਾਖਵਾਂ ਜੀ, ਫੈਸਲਾ ਉਹਦਾ ਜਿਹੜਾ ਕਿ ਰਿਜ਼ਰਵ ਰੱਖ ਲਿਆ। ਰਿਜ਼ਰਵ ਰੱਖੇ ਤੋਂ ਭਾਵ ਕਿ ਕਿਸੇ ਵੇਲੇ ਵੀ ਸੁਣਾਇਆ ਜਾ ਸਕਦਾ। ਹੁਣ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਨਾ, ਇਸ ਮਾਮਲੇ ਦੇ ਵਿੱਚ ਉਹ ਬਹੁਤ ਸੋਚ ਸਮਝ ਕੇ ਚੱਲਦੀ ਪਈ ਆ। ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਹੁਣ ਆਹ ਕੁਛ ਹੋ ਸਕਦਾ ਹੈ, ਹੁਣ ਇਸ ਵੇਲੇ ਆਹ ਕੁਛ ਹੋ ਸਕਦਾ ਹੈ। ਤਾਂ ਉਹ ਕੀ ਕੀਤਾ ਉਹਨਾਂ ਨੇ ਕਿ ਜਿਹੜਾ ਇੱਕ ਦੂਜੇ ਜ਼ਿਲ੍ਹੇ ਦਾ ਮੁਕੱਦਮਾ ਸੀਗਾ ਉਹਦੇ ਵਿੱਚ ਵਲੇਟ ਦਿੱਤਾ ਆਸ਼ੂ ਨੂੰ, ਉਹਦੇ ਵਿੱਚ ਵਲੇਟ ਦਿੱਤਾ। ਜੇ ਫਰਜ਼ ਕਰੋ ਕਿ ਇੱਕ ਪਾਸੇ ਜ਼ਮਾਨਤ ਮਿਲੇਗੀ ਤਾਂ ਦੂਸਰੇ ਪਾਸੇ ਵੀ ਤਾਂ ਜ਼ਮਾਨਤ ਕਰਾਉਣੀ ਪਏਗੀ ਨਾ, ਰਿਹਾਈ ਨਹੀਂ ਹੋਣੀ ਉਦੋਂ ਤੱਕ। ਜੀ ਹੁਣ ਨਵਾਂ ਸ਼ਹਿਰ ਵਾਲਾ ਮੁਕੱਦਮਾ ਵੀ ਚੱਲ ਪਿਆ, ਤਾਂ ਉਧਰ ਦੂਸਰੇ ਪਾਸੇ ਹਾਈ ਕੋਰਟ ਨੇ ਜ਼ਮਾਨਤ ਰੱਦ ਕਰ ਦਿੱਤੀ ਹੈ। ਤਾਂ ਫਿਰ ਤਾਂ ਗੱਲ ਹੀ ਸਾਫ਼ ਹੋ ਗਈ ਹੈ। ਇਹਦਾ ਮਤਲਬ ਇਹੋ ਆ ਕਿ ਜਾਂ ਤਾਂ ਹੁਣ ਤੁਸੀਂ ਡਬਲ ਬੈਂਚ ਕੋਲ ਜਾਓਗੇ, ਦੁਬਾਰਾ ਜ਼ਮਾਨਤ ਲਈ ਜਾਓਗੇ, ਜਾਂ ਸੁਪਰੀਮ ਕੋਰਟ ਜਾਓਗੇ। ਮੇਰੇ ਖਿਆਲ ਦੇ ਨਾਲ ਉੱਥੇ ਹੀ ਲੱਗੇਗੀ, ਪਰ ਉਹ 30-40 ਦਿਨ, ਜੇ ਤੁਹਾਨੂੰ ਹਾਈ ਕੋਰਟ ਦੇ ਵਿੱਚ ਦੁਬਾਰਾ ਜ਼ਮਾਨਤ ਲਾਉਣੀ ਹੋਵੇ ਤਾਂ 30-40 ਦਿਨ ਦਾ ਟਾਈਮ ਚਾਹੀਦਾ ਹੈ। ਉਸ ਤੋਂ ਬਾਅਦ ਲਾ ਸਕਦੇ ਹੋ, ਉਹ ਵੀ ਇੱਕ ਪ੍ਰੋਸੀਜਰ ਹੁੰਦਾ ਹੈ। ਖੈਰ, ਜਾਂ ਫਿਰ ਤੁਹਾਡੇ ਕੋਲ ਸੁਪਰੀਮ ਕੋਰਟ ਦਾ ਆਪਸ਼ਨ ਬਚਦਾ। ਸੁਪਰੀਮ ਕੋਰਟ ਚ ਜ਼ਮਾਨਤ ਤਾਂ ਹੋ ਜਾਏਗੀ, ਪਰ ਉੱਥੇ ਵੀ ਮਹੀਨਾ ਖੰਡ ਤਾਂ ਉੱਥੇ ਵੀ ਲੱਗੇਗਾ। ਤਾਂ ਇਹਦਾ ਅਰਥ ਤੇ ਇਹੋ ਨਿਕਲਦਾ ਕਿ ਆਸ਼ੂ ਦੀ ਜਾਨ ਛੁੱਟਦੀ ਨਜ਼ਰ ਨਹੀਂ ਆ ਰਹੀ ਹਾਲ ਦੀ ਘੜੀ। ਵੈਸੇ ਤੇ ਤੁਹਾਨੂੰ ਪਤਾ ਹੀ ਹੈ, ਹੈਟ੍ਰਿਕ ਪੂਰੀ ਹੋ ਗਈ ਆ। ਸੁੰਦਰ ਸ਼ਾਮ ਅਰੋੜਾ ਵੀ ਚੱਕ ਲਿਆ ਸੀ ਇਹਨਾਂ ਨੇ ਜੀ, ਉਹਦਾ ਵੀ ਐਤਵਾਰ ਜਿਹੜਾ ਵੀਕਐਂਡ ਸਮਝ ਲਓ ਕਿ ਹਵਾਲਾਤ ਦੇ ਵਿੱਚ ਹੀ ਗਿਆ। ਤੋਂ 3 ਹੋ ਗਏ ਨੇ ਸਾਬਕਾ ਵਜ਼ੀਰ, ਉਧਰੋਂ ਸਿੰਜਾਈ ਘੁਟਾਲਾ ਵੀ ਖੁੱਲਿਆ ਫਿਰਦਾ ਹੈ, ਬਥੇਰਾ ਕੁਛ ਆ। ਯਾਨੀ ਕਹਿਣ ਦਾ ਭਾਵ ਇਹੋ ਆ ਕਿ ਹਾਲੇ ਬਹੁਤ ਕੁਝ ਹੋਣਾ ਬਾਕੀ ਆ। ਪਰ ਜਿੱਥੋਂ ਤੱਕ ਆਸ਼ੂ ਦਾ ਤਾਲੁਕ ਆ, ਆਸ਼ੂ ਜਲਦੀ, ਹੁਣ ਮੈਨੂੰ ਨਹੀਂ ਲੱਗਦਾ ਕਿ ਜੇ 2-4 ਦਿਨਾਂ ਦੀ ਗੱਲ ਕਰੀਏ ਕਿ ਆ ਜਾਏਗਾ। ਹਾਂ, ਇਹ ਆ ਕਿ ਜ਼ਮਾਨਤ ਹੋ ਜਾਣੀ ਆ,
ਜੀ ਜ਼ਮਾਨਤ ਹੋ ਜਾਣੀ ਆ। ਹਾਈ ਕੋਰਟ ਚੋਂ ਵੀ ਹੋ ਸਕਦੀ ਹੈ, ਜੇ ਦੁਬਾਰਾ ਲਾਉਣਗੇ ਉਦੋਂ ਚ ਨੂੰ, ਕਿਉਂਕਿ ਕਸਟਡੀ ਹੋ ਜਾਏਗੀ। ਤੇ ਜੇ ਨਹੀਂ ਤਾਂ ਸੁਪਰੀਮ ਕੋਰਟ ਚ ਤਾਂ ਜ਼ਮਾਨਤ ਇਦਾਂ ਦੇ ਕੇਸਾਂ ਦੀ ਹੋ ਜਾਂਦੀ ਹੈ। ਜੇ ਹੁਣ ਬਿਲਕੁਲ ਹੀ ਤਕਦੀਰ ਮਾੜੀ ਹੋਵੇ ਬਈ, ਫਿਰ ਤਾਂ ਤੁਹਾਨੂੰ ਪਤਾ ਹੀ, ਆਪਾਂ ਕਹਿੰਦੇ ਨੇ ਕਿ ਉੱਠ ਤੇ ਬੈਠੇ ਨੂੰ ਕੁੱਤਾ ਵੱਢ ਜਾਂਦਾ, ਉਹ ਫਿਰ ਤਾਂ ਬਹੁਤ ਸਾਰੀਆਂ ਕਹਾਵਤਾਂ ਆਪਾਂ ਕਹਿ ਦਿੰਦੇ ਆ। ਤਾਂ ਇਹ ਆ ਕਿ ਸੁਪਰੀਮ ਕੋਰਟ ਚ ਸ਼ਾਇਦ ਰੁਖ ਕਰਨਗੇ, ਹੋ ਸਕਦਾ ਸੁਪਰੀਮ ਕੋਰਟ ਚ ਜ਼ਮਾਨਤ ਮਿਲ ਜਾਵੇ। ਜੀ